ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 5 ਜੂਨ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਕੱਲਾ ਹੀ ਵਜ੍ਹਾ ਤੇ ਖਾਲਕ। ਸੁਨਹਿਰੀ ਮਤਨ: ਯਰਮੀਆ। ਆਹ ਹੈ ਖੁਦਾਵੰਦ ਰੱਬ, ਵੇਖ ਤੂੰ ਆਪਣੀ ਵੱਡੀ ਕੁਦਰਤ ਤੇ ਆਪਣੇ ਉੱਚੇ ਬਾਜ਼ੂ ਨਾਲ ਅਸਮਾਨ ਤੇ ਧਰਤੀ ਨੂੰ ਪੈਦਾ ਕੀਤਾ, ਤੇ ਤੇਰੇ ਲਈ ਕੋਈ ਕੰਮ ਔਖਾ ਨਹੀਂ ਹੈ। ਜਵਾਬੀ ਪੜ੍ਹਾਈ। ਜ਼ਬੂਰ: ਮੈਂ ਆਪਣੀਆਂ ਅੱਖੀਆਂ ਪਹਾੜ ਵੱਲ ਚੁੱਕਾਂਗਾ, ਮੇਰੀ ਮਦਦ ਕਿੱਥੋਂ ਆਵੇਗੀ? ਮੇਰੀ ਮਦਦ ਰੱਬ ਵੱਲੋਂ ਏ, ਜਿਨੇ ਅਸਮਾਨ ਤੇ ਧਰਤੀ ਨੂੰ ਬਣਾਇਆ। ਉਹ ਤੇਰੇ ਪੈਰ ਨੂੰ ਤਿਲਕਣ ਨਾ ਦੇਵੇਗਾ, ਤੇਰਾ ਮੁਹਾਫਜ਼ ਉਂਘਣ ਵਾਲਾ ਨਹੀਂ। ਰੱਬ ਤੇਰਾ ਮੁਹਾਫਜ਼ ਏ, ਰੱਬ ਤੇਰੇ ਸੱਜੇ ਹੱਥ ਵੱਲ ਤੇਰਾ ਨਿਗਹਿਬਾਨ ਏ। ਨਾ ਸੂਰਜ ਦਿਨ ਨੂੰ ਤੈਨੂੰ ਕੁਝ ਨੁਕਸਾਨ ਪਹੁੰਚਾਵੇਗਾ, ਨਾ ਚੰਨ ਰਾਤ ਨੂੰ। ਐ ਸੂਰਜ, ਐ ਚੰਨ, ਉਹਦੀ ਹਮਦ ਕਰੋ। ਐ ਚਮਕਦੇ ਤਾਰਿਓ, ਉਹਦੀ ਹਮਦ ਕਰੋ। ਇਹ ਸਾਰੇ ਰੱਬ ਦੇ ਨਾਂ ਦੀ ਹਮਦ ਕਰਨ, ਕਿਉਂ ਜੇ ਉਹਨੇ ਹੁਕਮ ਦਿੱਤਾ ਤੇ ਇਹ ਪੈਦਾ ਹੋ ਗਏ। ਦਰਸੀਵਾਜ਼ ਬਾਈਬਲ ਵਿੱਚੋਂ ਇਮਸਾਲ। ਖੁਦਾਵੰਦ ਨੇ ਸਿਆਣ ਨਾਲ ਧਰਤੀ ਦੀ ਨਿਉ ਰੱਖੀ ਤੇ ਫਹਿਮ ਨਾਲ ਅਸਮਾਨ ਨੂੰ ਕਾਇਮ ਕੀਤਾ। ਉਹਦੇ ਹੀ ਇਲਮ ਨਾਲ ਡੂੰਘਿਆਈ ਦੇ ਚਸ਼ਮੇ ਫੁੱਟ ਪਏ ਤੇ ਅਸਮਾਨ ਤਰੇਲ ਭਰਾਉਂਦੇ ਨੇ। ਯਸਾਇਆ: ਐ ਖੁਦਾਵੰਦ, ਤੂੰ ਮੇਰਾ ਰੱਬ ਏ, ਮੈਂ ਤੇਰੀ ਵਡਿਆਈ ਕਰਾਂਗਾ, ਤੇਰੇ ਨਾਂ ਦੀ ਸਤਾਇਸ਼ ਕਰਾਂਗਾ, ਕਿਉਂ ਜੇ ਤੂੰ ਅਜੀਬ ਕੰਮ ਕੀਤੇ ਨੇ। ਤੇਰੀਆਂ ਮਸਲਹਤਾਂ ਸ਼ੁਰੂ ਤੋਂ ਵਫਾਦਾਰੀ ਤੇ ਸਚਾਈ ਨੇ। ਇਸ ਲਈ ਜ਼ਬਰਦਸਤ ਲੋਕੀ ਤੇਰੀ ਸਤਾਇਸ਼ ਕਰਨਗੇ ਤੇ ਹੌਲਨਾਕ ਕੌਮਾਂ ਦਾ ਸ਼ਹਿਰ ਤੇਥੋਂ ਡਰੇਗਾ, ਕਿਉਂ ਜੇ ਤੂੰ ਮਸਕੀਨ ਲਈ ਕਿਲਾ ਤੇ ਮਥਾਜ ਲਈ ਪਰੇਸ਼ਾਨੀ ਦੇ ਵੇਲੇ ਮਦਦ ਤੇ ਹਨੇਰੀ ਵਿੱਚ ਪਨਾਹਗਾਹ ਤੇ ਗਰਮੀ ਤੋਂ ਬਚਾਉਣ ਨੂੰ ਪਰਛਾਵਾਂ ਬਣਿਆ ਏ, ਜਿਸ ਵੇਲੇ ਜ਼ਾਲਮਾਂ ਦਾ ਸਾਹ ਤੂਫਾਨ ਨੂੰ ਰੋਕਣ ਵਾਲੀ ਕੰਧ ਵਾਂਗਰ ਹੋਵੇਗਾ। ਜ਼ਬੂਰ: ਮੈਂ ਹਨੇਰੀ ਦੇ ਝੋਕੇ ਤੇ ਤੂਫਾਨ ਤੋਂ ਕਿਸੇ ਪਨਾਹ ਦੀ ਥਾਂ ਵੱਲ ਨੱਸ ਜਾਂਦਾ। ਮੈਂ ਤੇ ਰੱਬ ਨੂੰ ਪੁਕਾਰਾਂਗਾ ਤੇ ਖੁਦਾਵੰਦ ਮੈਨੂੰ ਬਚਾ ਲਵੇਗਾ। ਸੁਬਹ ਸ਼ਾਮ ਤੇ ਦੁਪਹਿਰ ਨੂੰ ਮੈਂ ਫਰਿਆਦ ਕਰਾਂਗਾ ਤੇ ਕਰਾਂਦਾ ਰਵਾਂਗਾ ਤੇ ਉਹ ਮੇਰੀ ਆਵਾਜ਼ ਸੁਣ ਲਵੇਗਾ। ਆਪਣਾ ਬੋਝ ਖੁਦਾਵੰਦ ਉੱਤੇ ਸੁੱਟ ਦੇ, ਉਹ ਤੈਨੂੰ ਸੰਭਾਲੇਗਾ ਤੇ ਸੱਚੇ ਨੂੰ ਕਦੀ ਵੀ ਤਿਲਕਣ ਨਾ ਦੇਵੇਗਾ। ਖਰੂਜ: ਜਦ ਮਿਸਰ ਦੇ ਬਾਦਸ਼ਾਹ ਨੂੰ ਖਬਰ ਮਿਲੀ ਭਈ ਉਹ ਲੋਕ ਟੁਰ ਪਏ ਨੇ ਤੇ ਫਰਾਊਨ ਤੇ ਉਹਦੇ ਖਾਦਮਾਂ ਦਾ ਦਿਲ ਉਹਨਾਂ ਲੋਕਾਂ ਵੱਲੋਂ ਫਿਰ ਗਿਆ, ਤੇ ਉਹ ਆਖਣ ਲੱਗੇ ਭਈ ਅਸੀਂ ਇਹ ਕੀ ਕੀਤਾ, ਭਈ ਇਸਰਾਏਲੀਆਂ ਨੂੰ ਆਪਣੀ ਖਿਦਮਤ ਤੋਂ ਛੁੱਟੀ ਦੇ ਕੇ ਉਹਨਾਂ ਨੂੰ ਜਾਣ ਦਿੱਤਾ। ਤੇ ਉਹਨੇ ਇਸਰਾਏਲੀ ਕੌਮ ਦਾ ਪਿੱਛਾ ਕੀਤਾ। ਤੇ ਜਦ ਫਰਾਊਨ ਨੇੜੇ ਆ ਗਿਆ, ਤਦ ਇਸਰਾਏਲੀ ਕੌਮ ਨੇ ਅੱਖ ਚੁੱਕ ਕੇ ਵੇਖਿਆ ਭਈ ਮਿਸਰੀ ਉਹਨਾਂ ਦਾ ਪਿੱਛਾ ਕਰਦੇ ਆ ਰਹੇ ਨੇ, ਤੇ ਉਹ ਬਹੁਤ ਡਰ ਗਏ। ਤਦ ਇਸਰਾਏਲੀ ਕੌਮ ਨੇ ਖੁਦਾਵੰਦ ਅੱਗੇ ਫਰਿਆਦ ਕੀਤੀ। ਤਦ ਮੂਸਾ ਨੇ ਲੋਕਾਂ ਨੂੰ ਆਖਿਆ, ਬਲਕਿ ਚੁੱਪ ਖਲੋ ਕੇ ਖੁਦਾਵੰਦ ਦੀ ਮੁਕਤੀ ਦੇ ਕੰਮ ਨੂੰ ਵੇਖੋ, ਜਿਹੜਾ ਉਹ ਅੱਜ ਤੁਹਾਡੇ ਲਈ ਕਰੇਗਾ, ਕਿਉਂ ਜੇ ਜਿਨ੍ਹਾਂ ਮਿਸਰੀਆਂ ਨੂੰ ਤੁਸੀਂ ਅੱਜ ਵੇਖਦੇ ਹੋ, ਉਹਨਾਂ ਨੂੰ ਫੇਰ ਕਦੀ ਹਮੇਸ਼ਾ ਤੀਕਰ ਨਾ ਵੇਖੋਗੇ। ਫਿਰ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਵਧਾਇਆ, ਤੇ ਖੁਦਾਵੰਦ ਨੇ ਸਾਰੀ ਰਾਤ ਤੇਜ਼ ਪੂਰਬੀ ਹਨੇਰੀ ਚਲਾ ਕੇ ਤੇ ਸਮੁੰਦਰ ਨੂੰ ਪਿਛਾਂਹ ਹਟਾ ਕੇ ਉਹਨੂੰ ਸੁੱਕੀ ਧਰਤੀ ਬਣਾ ਦਿੱਤਾ, ਤੇ ਪਾਣੀ 2 ਹਿੱਸੇ ਹੋ ਗਿਆ। ਤੇ ਇਸਰਾਏਲੀ ਕੌਮ ਸਮੁੰਦਰ ਦੇ ਵਿੱਚੋਂ ਲੰਘ ਕੇ ਸੁੱਕੀ ਧਰਤੀ ਉੱਤੇ ਟੁਰ ਕੇ ਗਏ, ਤੇ ਉਹਨਾਂ ਦੇ ਸੱਜੇ ਤੇ ਖੱਬੇ ਪਾਸੇ ਪਾਣੀ ਕੰਧ ਵਾਂਗਰ ਸੀ। ਤੇ ਮਿਸਰੀਆਂ ਨੇ ਪਿੱਛਾ ਕੀਤਾ, ਤੇ ਫਰਾਊਨ ਦੇ ਸਾਰੇ ਘੋੜੇ ਤੇ ਰੱਥ ਤੇ ਉਹਨਾਂ ਦੇ ਸਵਾਰ ਉਹਨਾਂ ਦੇ ਮਗਰ ਸਮੁੰਦਰ ਦੇ ਵਿੱਚ ਟੁਰ ਗਏ। ਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ ਭਈ ਆਪਣਾ ਹੱਥ ਸਮੁੰਦਰ ਉੱਤੇ ਵਧਾ, ਤਾਂ ਜੋ ਪਾਣੀ ਮਿਸਰੀਆਂ ਤੇ ਉਹਨਾਂ ਦੇ ਰੱਥਾਂ ਤੇ ਸਵਾਰਾਂ ਉੱਤੇ ਵਗਣ ਲੱਗੇ। ਤੇ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਵਧਾਇਆ, ਤੇ ਸਵੇਰ ਹੁੰਦਿਆਂ ਹੁੰਦਿਆਂ ਸਮੁੰਦਰ ਫੇਰ ਆਪਣੀ ਅਸਲੀ ਕੂਵਤ ਵਿੱਚ ਆ ਗਿਆ, ਤੇ ਮਿਸਰੀ ਪਿਛਾਂ ਨੂੰ ਨੱਸਣ ਲੱਗ ਗਏ, ਤੇ ਖੁਦਾਵੰਦ ਨੇ ਸਮੁੰਦਰ ਦੇ ਵਿਚਕਾਰ ਮਿਸਰੀਆਂ ਨੂੰ ਨੇਸਤ ਕਰ ਦਿੱਤਾ। ਤਦ ਖੁਦਾਵੰਦ ਨੇ ਉਸ ਦਿਨ ਇਸਰਾਏਲੀਆਂ ਨੂੰ ਮਿਸਰੀਆਂ ਦੇ ਹੱਥੋਂ ਇਸ ਤਰ੍ਹਾਂ ਬਚਾਇਆ, ਤੇ ਇਸਰਾਏਲੀਆਂ ਨੇ ਮਿਸਰੀਆਂ ਨੂੰ ਸਮੁੰਦਰ ਦੇ ਕੰਢੇ ਮਰੇ ਪਏ ਵੇਖਿਆ। ਤੇ ਇਸਰਾਏਲੀਆਂ ਨੇ ਉਹ ਵੱਡੀ ਕੁਦਰਤ ਜਿਹੜੀ ਖੁਦਾਵੰਦ ਨੇ ਮਿਸਰੀਆਂ ਉੱਤੇ ਜ਼ਾਹਿਰ ਕੀਤੀ ਸੀ ਵੇਖੀ, ਤੇ ਉਹ ਲੋਕੀ ਖੁਦਾਵੰਦ ਤੋਂ ਡਰ ਗਏ, ਤੇ ਖੁਦਾਵੰਦ ਉੱਤੇ ਤੇ ਉਹਦੇ ਬੰਦੇ ਮੂਸਾ ਉੱਤੇ ਈਮਾਨ ਲਿਆਏ। ਜ਼ਬੂਰ: ਜਿਹੜੇ ਲੋਕ ਜਹਾਜ਼ਾਂ ਵਿੱਚ ਸਮੁੰਦਰ ਉੱਤੇ ਜਾਂਦੇ ਨੇ ਤੇ ਸਮੁੰਦਰ ਤੇ ਕਾਰੋਬਾਰ ਵਿੱਚ ਲੱਗੇ ਰਹਿੰਦੇ ਨੇ, ਉਹ ਸਮੁੰਦਰ ਵਿੱਚ ਖੁਦਾਵੰਦ ਦੇ ਕੰਮਾਂ ਨੂੰ ਤੇ ਉਹਦੇ ਅਜਾਇਬਾਂ ਨੂੰ ਵੇਖਦੇ ਨੇ।
ਉਹ ਆਪਣੀ ਮੁਸੀਬਤ ਵਿੱਚ ਖੁਦਾਵੰਦ ਤੋਂ ਫਰਿਆਦ ਕਰਦੇ ਨੇ ਤੇ ਉਹ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਰਿਹਾਈ ਬਖਸ਼ਦਾ ਏ। ਉਹ ਹਨੇਰੀ ਨੂੰ ਰੋਕ ਦਿੰਦਾ ਏ ਤੇ ਛੱਲਾਂ ਮੌਕੂਫ ਹੋ ਜਾਂਦੀਆਂ ਨੇ। ਫਿਰ ਉਹ ਉਹਦੇ ਰੁਕ ਜਾਣ ਤੋਂ ਖੁਸ਼ ਹੁੰਦੇ ਨੇ। ਇੰਜ ਉਹ ਉਹਨਾਂ ਨੂੰ ਬੰਦਰਗਾਹੇ ਮਕਸੂਦ ਤਿਕਰ ਅਪੜਾ ਦਿੰਦਾ ਏ। ਮੱਤੀ। ਜਦ ਯਿਸੂ ਨੇ ਆਪਣੇ ਆਲ ਦੁਆਲੇ ਬਹੁਤ ਵੱਡਾ ਜੱਥਾ ਵੇਖਿਆ ਤੇ ਪਾਰ ਜਾਣ ਦਾ ਹੁਕਮ ਦਿੱਤਾ। ਜਦ ਉਹ ਕਸ਼ਤੀ ਉੱਤੇ ਚੜ੍ਹਿਆ ਤੇ ਉਹਦੇ ਚੇਲੇ ਉਹਦੇ ਨਾਲ ਟੁਰ ਪਏ ਤੇ ਵੇਖੋ ਝੀਲ ਵਿੱਚ ਅਜਿਹਾ ਵੱਡਾ ਤੂਫਾਨ ਆਇਆ ਵੀ ਕਸ਼ਤੀ ਛੱਲਾਂ ਵਿੱਚ ਲੁਕ ਗਈ, ਪਰ ਉਹ ਸੌਂਦਾ ਪਿਆ ਸੀ। ਉਹਨਾਂ ਨੇ ਉਹਦੇ ਕੋਲ ਆ ਕੇ ਉਹਨੂੰ ਜਗਾਇਆ ਤੇ ਆਖਿਆ, ਐ ਖੁਦਾਵੰਦ ਸਾਨੂੰ ਬਚਾ, ਅਸੀਂ ਮਰਨ ਵਾਲੇ ਹਾਂ। ਉਹਨੇ ਉਹਨਾਂ ਨੂੰ ਆਖਿਆ, ਐ ਘੱਟ ਇਤਕਾਦ ਵਾਲਿਓ, ਕਿਉਂ ਡਰਦੇ ਹੋ? ਤਦ ਉਹਨੇ ਉੱਠ ਕੇ ਹਵਾ ਤੇ ਪਾਣੀ ਨੂੰ ਝਿੜਕਿਆ ਤੇ ਬੜਾ ਸਕੂਨ ਹੋ ਗਿਆ। ਤੇ ਲੋਕ ਹੈਰਾਨ ਹੋ ਕੇ ਆਖਣ ਲੱਗੇ, ਇਹ ਕਿਵੇਂ ਦਾ ਬੰਦਾ ਹੈ ਭਈ ਹਵਾ ਤੇ ਪਾਣੀ ਵੀ ਇਹਦਾ ਹੁਕਮ ਮੰਨਦੇ ਨੇ। ਯਸਾਇਆ। ਵੇਖੋ, ਇੱਕ ਬਾਦਸ਼ਾਹ ਸਚਾਈ ਨਾਲ ਸਲਤਨਤ ਕਰੇਗਾ ਤੇ ਸ਼ਹਿਜ਼ਾਦੇ ਅਦਾਲਤ ਨਾਲ ਹੁਕਮਰਾਨੀ ਕਰਨਗੇ। ਤੇ ਇੱਕ ਬੰਦਾ ਹਨੇਰੀ ਵਿੱਚ ਪਨਾਹਗਾਹ ਵਾਂਗਰ ਹੋਵੇਗਾ ਤੇ ਤੂਫਾਨ ਤੋਂ ਲੁਕਣ ਦੀ ਥਾਂ ਤੇ ਸੁੱਕੀ ਧਰਤੀ ਵਿੱਚ ਪਾਣੀ ਦੀਆਂ ਨਦੀਆਂ ਵਾਂਗਰ ਤੇ ਮਾੜੀ ਧਰਤੀ ਵਿੱਚ ਵੱਡੀ ਚਟਾਨ ਵਾਂਗਰ ਹੋਵੇਗਾ। ਉਸ ਵੇਲੇ ਵੇਖਣ ਵਾਲਿਆਂ ਦੀਆਂ ਅੱਖੀਆਂ ਧੁੰਦਲੀਆਂ ਨਾ ਹੋਣਗੀਆਂ ਤੇ ਸੁਣਨ ਵਾਲਿਆਂ ਦੇ ਕੰਨ ਸੁਣਦੇ ਹੋਣਗੇ। ਅਯੂਬ। ਰੱਬ ਅਜੀਬ ਤਰ੍ਹਾਂ ਆਪਣੀ ਆਵਾਜ਼ ਨਾਲ ਗਰਜਦਾ ਏ। ਉਹ ਵੱਡੇ ਵੱਡੇ ਕੰਮ ਕਰਦਾ ਏ ਜਿਨ੍ਹਾਂ ਨੂੰ ਅਸੀਂ ਸਮਝ ਨਹੀਂ ਸਕਦੇ। ਕਿਉਂ ਜੇ ਉਹ ਬਰਫ਼ ਨੂੰ ਆਖਦਾ ਏ ਵੀ ਤੂੰ ਧਰਤੀ ਉੱਤੇ ਡਿੱਗ, ਇਸੇ ਤਰ੍ਹਾਂ ਉਹ ਬਾਰਿਸ਼ ਤੇ ਤੇਜ਼ ਮੀਂਹ ਨੂੰ ਆਖਦਾ ਏ। ਰੱਬ ਦੇ ਸਾਹ ਨਾਲ ਬਰਫ਼ ਜੰਮ ਜਾਂਦੀ ਏ ਤੇ ਪਾਣੀ ਦਾ ਫੈਲਾਅ ਤੰਗ ਹੋ ਜਾਂਦਾ ਏ। ਬਲਕਿ ਉਹ ਧੁੱਦਲ ਨੂੰ ਨਮੀ ਉੱਤੇ ਲੱਦ ਦਿੰਦਾ ਏ ਤੇ ਆਪਣੇ ਪਾਣੀ ਵਾਲੇ ਬਦਲਾਂ ਨੂੰ ਦੂਰ ਤਿਕਰ ਫੈਲਾਉਂਦਾ ਏ। ਉਹਦੀ ਹਦਾਇਤ ਨਾਲ ਹੀ ਉਹ ਇੱਧਰ ਉੱਧਰ ਫੇਰੇ ਜਾਂਦੇ ਨੇ, ਤਾਂ ਜੋ ਕੁਝ ਵੀ ਉਹ ਉਹਨਾਂ ਨੂੰ ਦੱਸੇ ਉਹਨੂੰ ਹੀ ਉਹ ਜੱਗ ਦੇ ਵਸਣ ਵਾਲਿਆਂ ਹਿੱਸਿਆਂ ਉੱਤੇ ਪੂਰਾ ਕਰਨ। ਇਹ ਸੁਣ ਲੈ, ਚੁੱਪ ਕਰਕੇ ਖੜਾ ਰਹਿ ਤੇ ਖੁਦਾਵੰਦ ਦੇ ਹੈਰਾਨ ਕਰਨ ਵਾਲੇ ਕੰਮਾਂ ਵੱਲ ਧਿਆਨ ਕਰ। ਆਮੂਸ। ਕਿਉਂ ਜੇ ਵੇਖ, ਉਹਨੇ ਹੀ ਪਹਾੜਾਂ ਨੂੰ ਬਣਾਇਆ ਤੇ ਹਵਾ ਨੂੰ ਪੈਦਾ ਕੀਤਾ। ਉਹ ਉਹਨਾਂ ਇਨਸਾਨਾਂ ਉੱਤੇ ਆਪਣੇ ਖਿਆਲਾਂ ਨੂੰ ਜ਼ਾਹਿਰ ਕਰਦਾ ਏ ਤੇ ਸੁਬਹ ਨੂੰ ਹਨੇਰ ਕਰ ਦਿੰਦਾ ਏ ਤੇ ਧਰਤੀ ਦੀਆਂ ਉੱਚੀਆਂ ਥਾਵਾਂ ਉੱਤੇ ਟੁਰਦਾ ਏ। ਉਹਦਾ ਨਾਂ ਖੁਦਾਵੰਦ ਰੱਬੁਲ ਅਫਵਾਜ ਏ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਖਾਲਕ, ਰੂਹ, ਸਿਆਣ, ਸਾਰੀ ਚੰਗਿਆਈ ਤੇ ਅਸਲੀਅਤ ਤੇ ਇਲਾਹੀ ਅਸੂਲ ਉੱਤੇ ਜ਼ੋਰ ਦੇਣ ਵਾਲਾ, ਆਪ ਮੌਜੂਦ ਹਯਾਤੀ, ਸੱਚਾਈ ਤੇ ਮੁਹੱਬਤ, ਉਹ ਜਿਹੜਾ ਕਾਮਲ ਤੇ ਅਬਦੀ ਏ, ਮਾਦੇ ਤੇ ਬਦੀ ਦਾ ਮੁਖਾਲਫ ਜਿਹਦਾ ਕੋਈ ਅਸੂਲ ਨਹੀਂ, ਰੱਬ ਜਿਨੇ ਉਹ ਸਭ ਕੁਝ ਬਣਾਇਆ ਜਿਹੜਾ ਬਣਿਆ ਹੋਇਆ ਸੀ ਤੇ ਆਪਣੇ ਆਪ ਦੇ ਮੁਖਾਲਫ ਕੋਈ ਐਟਮ ਜਾਂ ਅਨਸਰ ਨਾ ਬਣਾ ਸਕਿਆ। ਹਸਤੀ ਦੀ ਅਸਲੀਅਤ ਤੇ ਤਰਤੀਬ ਨੂੰ ਉਹਦੀ ਸਾਇੰਸ ਵਿੱਚ ਫੜਨ ਲਈ ਉਹ ਸਭ ਕੁਝ ਜਿਹੜਾ ਅਸਲੀ ਏ ਉਹਦੇ ਇਲਾਹੀ ਅਸੂਲ ਦੇ ਤੌਰ ਤੇ ਤੁਹਾਨੂੰ ਰੱਬ ਦਾ ਤਸੱਵੁਰ ਕਰਨਾ ਸ਼ੁਰੂ ਕਰਨਾ ਚਾਹੀਦਾ ਏ। ਰੂਹ, ਹਯਾਤੀ, ਸੱਚਾਈ, ਪਿਆਰ, ਯਕਸਾਨੀਅਤ ਵਿੱਚ ਜੁੜ ਜਾਂਦੇ ਨੇ ਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ। ਸਾਰਾ ਕੁਝ ਮਵਾਦ, ਜ਼ਹਾਨਤ, ਹਿਕਮਤ, ਹਸਤੀ, ਲਾਫਾਨੀਅਤ, ਵਜ੍ਹਾ ਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਇਹ ਉਹਦੀਆਂ ਖਸਲਤਾਂ ਨੇ, ਯਾਨੀ ਲਾਮਤਨਾਹੀ ਇਲਾਹੀ ਅਸੂਲ, ਪਿਆਰ ਦੇ ਅਬਦੀ ਇਜ਼ਹਾਰ। ਕੋਈ ਹਿਕਮਤ ਸਿਆਣੀ ਨਹੀਂ ਸਿਵਾਏ ਉਹਦੀ ਹਿਕਮਤ ਦੇ, ਕੋਈ ਸੱਚਾਈ ਸੱਚੀ ਨਹੀਂ, ਕੋਈ ਮੁਹੱਬਤ ਪਿਆਰੀ ਨਹੀਂ, ਕੋਈ ਹਯਾਤੀ ਹਯਾਤੀ ਨਹੀਂ ਸਿਵਾਏ ਇਲਾਹੀ ਦੇ, ਕੋਈ ਚੰਗਾ ਨਹੀਂ ਸਿਵਾਏ ਉਹਦੇ ਜਿਹੜਾ ਰੱਬ ਦਿੰਦਾ ਏ। ਜਿਵੇਂ ਕਿ ਰੂਹਾਨੀ ਸਮਝ ਵਿੱਚ ਜ਼ਾਹਿਰ ਹੋਇਆ ਏ, ਇਲਾਹੀ ਮਾਬਾਦੁਲ ਤਿੱਬੀਅਤ ਵਾਜ਼ਿਹ ਤੌਰ ਤੇ ਵਿਖਾਉਂਦਾ ਏ ਭਈ ਸਭ ਕੁਝ ਸਿਆਣ ਹੀ ਏ ਤੇ ਇਹ ਸਿਆਣ ਰੱਬ ਕਾਦਰ ਮੁਤਲਕ, ਹਮਾਜਾਈ, ਅਲਾਮੁਲ ਗਯੂਬ ਏ, ਯਾਨੀ ਕਿ ਸਾਰੀ ਤਾਕਤ ਵਾਲਾ, ਹਰ ਥਾਂ ਮੌਜੂਦ ਤੇ ਸਾਰੀ ਸਾਇੰਸ ਦਾ ਮਾਲਕ ਏ। ਇਸ ਲਈ ਅਸਲ ਵਿੱਚ ਸਾਰਾ ਕੁਝ ਸਿਆਣ ਦਾ ਇਜ਼ਹਾਰ ਏ। ਸਿਆਣ ਆਪਣੀ ਸਾਰੀਆਂ ਇਸਲਾਹਾਤਾਂ ਉੱਤੇ ਬਰਤਰ ਤੇ ਇਹਨਾਂ ਸਾਰਿਆਂ ਉੱਤੇ ਹੁਕਮਰਾਨੀ ਕਰਨ ਵਾਲੀ ਆਪਣੇ ਖੁਦ ਦੇ ਨਿਜ਼ਾਮਾਂ ਦਾ ਇੱਕ ਮਰਕਜ਼ੀ ਸ਼ਮਸ ਏ, ਯਾਨੀ ਆਪਣੀ ਖੁਦ ਦੀ ਵਸੀਹ ਤਖਲੀਕ ਦੀ ਲੋਅ ਤੇ ਹਯਾਤੀ ਤੇ ਇਨਸਾਨ ਇਲਾਹੀ ਸਿਆਣ ਦਾ ਮਾਵਨ ਏ। ਜੱਗ ਸਿਆਣ ਦੇ ਬਗੈਰ, ਉਸ ਜ਼ਹਾਨਤ ਦੇ ਬਗੈਰ ਭੈੜੀ ਤਰ੍ਹਾਂ ਅਸਰਅੰਦਾਜ਼ ਹੋਵੇਗਾ ਜਿਹੜਾ ਤੂਫਾਨਾਂ ਨੂੰ ਆਪਣੀ ਗ੍ਰਿਫਤ ਵਿੱਚ ਦਬਾ ਕੇ ਰੱਖਦਾ ਏ। ਹਵਾ, ਉਹ ਜਿਹੜੀ ਸਾਰੀਆਂ ਸ਼ੈਵਾਂ ਦਾ ਘਿਰਾਓ ਕਰਦਿਆਂ ਹੋਏ ਕਾਦਰ ਮੁਤਲਕ ਦੀ ਕੁਦਰਤ ਤੇ ਰੱਬ ਦੀ ਹੁਕਮਰਾਨੀ ਦੀਆਂ ਤਹਿਰੀਕਾਂ ਵੱਲ ਇਸ਼ਾਰਾ ਕਰਦੀ ਏ। ਤਬਾਹੀ, ਗੁੱਸਾ, ਫਾਨੀ ਜਜ਼ਬੇ।
ਇਖਲਾਕੀ ਤੌਰ 'ਤੇ ਰੂਹਾਨੀ ਸ਼ਾਇਦ ਰੂਹ ਨਾਲ ਤਾਲੁਕ ਰੱਖਦੇ ਨੇ, ਜਿਹੜਾ ਹਵਾ ਨੂੰ ਮੁੱਠੀ ਵਿੱਚ ਇਕੱਠਾ ਕਰ ਲੈਂਦਾ ਏ, ਤੇ ਇਹ ਤਾਲੀਮ ਸਾਇੰਸ ਤੇ ਹਮਾਹੰਗੀ ਦੇ ਨਾਲ ਇੱਕ ਹੁੰਦੀ ਏ। ਸਾਇੰਸ ਵਿੱਚ ਰੱਬ ਦੇ ਖਿਲਾਫ ਤੁਸੀਂ ਕੋਈ ਤਾਕਤ ਨਹੀਂ ਰੱਖ ਸਕਦੇ, ਤੇ ਜਿਸਮਾਨੀ ਅਹਿਸਾਸਾਂ ਨੂੰ ਉਹਨਾਂ ਦੀ ਝੂਠੀ ਗਵਾਹੀ ਤੋਂ ਪਿੱਛਾ ਹਟਣਾ ਪੈਂਦਾ ਏ। ਚੰਗਿਆਈ ਲਈ ਤੁਹਾਡੀ ਪਹੁੰਚ ਦਾ ਇਨਹਿਸਾਰ ਇਸ ਵਜ਼ਨ ਉੱਤੇ ਹੈ ਜਿਹੜਾ ਤੁਸੀਂ ਠੀਕ ਸਕੇਲ ਉੱਤੇ ਪਾਉਂਦੇ ਹੋ। ਜਿਹੜੀ ਨੇਕੀ ਤੁਸੀਂ ਕਰਦੇ ਹੋ ਤੇ ਜ਼ਾਹਰੀ ਜਿਸਮ ਤੁਹਾਨੂੰ ਬਸ ਹਾਸਲ ਹੋਣ ਦੇ ਕਾਬਲ ਤਾਕਤ ਦਿੰਦਾ ਏ। ਬੁਰਾਈ ਕੋਈ ਤਾਕਤ ਨਹੀਂ ਏ, ਇਹ ਤਾਕਤ ਦਾ ਮਜ਼ਾਕ ਏ, ਜਿਹੜਾ ਛੇਤੀ ਨਾਲ ਹੀ ਆਪਣੀ ਕਮਜ਼ੋਰੀ ਨੂੰ ਧੋਖਾ ਦਿੰਦਾ ਏ ਤੇ ਫਿਰ ਕਦੀ ਨਾ ਉੱਠਣ ਲਈ ਹੇਠਾਂ ਡਿੱਗ ਪੈਂਦਾ ਏ। ਸਰਗਰਦਾਂ ਤਾਕਤ ਮਾਦੀ ਯਕੀਨ ਏ, ਅੰਨੀ ਤਾਕਤ ਦਾ ਦਿੱਤਾ ਹੋਇਆ ਗਲਤ ਨਾਂ। ਹਿਕਮਤ ਦੀ ਬਜਾਏ ਮਰਜ਼ੀ, ਲਾਫਾਨੀ ਦੀ ਬਜਾਏ ਫਾਨੀ ਸਿਆਣ ਦੀ ਪੈਦਾਵਾਰ ਏ। ਇਹ ਸਰੇ ਅਵਲ ਮੋਤੀਆ ਏ, ਸਾੜਨ ਵਾਲੀ ਅੱਗ ਦਾ ਸ਼ੋਲਾ ਏ, ਤੂਫਾਨ ਦਾ ਸਾਹ ਏ। ਇਹ ਗਰਜ ਚਮਕ ਤੇ ਤੂਫਾਨ ਏ। ਇਹ ਉਹ ਸਭ ਕੁਝ ਏ ਜੋ ਖੁਦਗਰਜ਼ੀ, ਬਦਕਾਰੀ, ਬੇਈਮਾਨੀ ਤੇ ਨਾਪਾਕੀ ਏ। ਇੱਥੇ ਫਾਨੀ ਸਿਆਣ ਦਾ ਸੁੱਕਾ ਗਜ਼ਬ ਨਹੀਂ ਏ, ਜਿਹਦਾ ਇਜ਼ਹਾਰ ਜ਼ਲਜ਼ਲੇ, ਹਨੇਰੀਆਂ, ਛੱਲਾਂ, ਗਰਜ ਚਮਕ, ਅੱਗ, ਬੇਦਰਦ ਦਰਿੰਦਗੀ ਵਿੱਚ ਹੁੰਦਾ ਏ। ਤੇ ਇਹ ਨਾਂ ਦੀ ਹੀ ਸਿਆਣ ਆਪਣੇ ਆਪ ਨੂੰ ਮਾਰਨ ਵਾਲੀ ਹੁੰਦੀ ਏ। ਬਦੀ ਦੇ ਇਜ਼ਹਾਰ ਜਿਹੜੇ ਇਲਾਹੀ ਅਦਲ ਦੇ ਖਿਲਾਫ ਨੇ, ਉਹਨਾਂ ਨੂੰ ਕਲਾਮ ਵਿੱਚ ਰੱਬ ਦਾ ਗਜ਼ਬ ਆਖਿਆ ਗਿਆ ਏ। ਅਸਲ ਵਿੱਚ ਇਹ ਮਾਦੇ ਜਾਂ ਗਲਤੀ ਦਾ ਆਪਣੇ ਆਪ ਨੂੰ ਮਾਰਨ ਦਾ ਦਿਖਾਵਾ ਤੇ ਜਾਂ ਮਾਦੇ ਦੇ ਖਿਲਾਫ ਇਸ਼ਾਰਾ ਕਰਦੇ ਨੇ। ਜਿਹੜਾ ਰੂਹ ਦੀ ਤਾਕਤ ਤੇ ਮਜ਼ਬੂਤੀ ਏ, ਕ੍ਰਿਸਚਨ ਸਾਇੰਸ ਸੱਚਾਈ ਤੇ ਉਹਦੀ ਵਡਿਆਈ, ਆਲਮਗੀਰ ਹਮਾਹੰਗੀ, ਰੱਬ ਯਾਨੀ ਚੰਗਿਆਈ ਦੀ ਕੁਲੀਅਤ ਤੇ ਬਦੀ ਦੇ ਅਦਮ ਨੂੰ ਲੋਹ ਵਿੱਚ ਲਿਆਉਂਦੀ ਏ। ਜਿੰਨੀ ਬਹੁਤੀ ਕੁਰਬਤ ਦੇ ਨਾਲ ਗਲਤੀ ਸੱਚਾਈ ਦੀ ਨਕਲ ਕਰਦੀ ਏ ਤੇ ਨਾਮ ਨਿਹਾਦ ਮਾਦਾ ਇਹਦੇ ਜੌਹਰ ਫਾਨੀ ਸਿਆਣ ਨਾਲ ਬਹੁਤ ਮੁਸ਼ਾਬਤ ਰੱਖਦਾ ਏ, ਉਨੀ ਹੀ ਕਮਜ਼ੋਰ ਗਲਤੀ ਇੱਕ ਅਕੀਦੇ ਦੇ ਤੌਰ 'ਤੇ ਸਾਹਮਣੇ ਆਉਂਦੀ ਏ। ਇਨਸਾਨੀ ਅਕੀਦੇ ਦੇ ਮੁਤਾਬਿਕ ਲੋਹ ਸ਼ਦੀਦ ਤੇ ਬਰਕੀ ਕਰੰਟ ਦੀ ਤੇਜ਼ੀ ਏ। ਫਿਰ ਵੀ ਕ੍ਰਿਸਚਨ ਸਾਇੰਸ ਵਿੱਚ ਇੱਕ ਦੀ ਉਡਾਨ ਤੇ ਦੂਜੇ ਦੀ ਨਮੂਦ ਬੇਜ਼ਰਰ ਬਣੇਗੀ। ਜਿੰਨਾ ਬਹੁਤਾ ਮਾਦਾ ਤਬਾਹਕੁਨ ਬਣਦਾ ਏ, ਓਨਾ ਹੀ ਇਹਦਾ ਅਦਮ ਜ਼ਾਹਿਰ ਹੋਵੇਗਾ। ਜਦੋਂ ਤੀਕਰ ਵੀ ਮਾਦਾ ਫਰੇਬ ਨਜ਼ਰੀ ਵਿੱਚ ਇਹਦੇ ਜ਼ਵਾਲ ਤੀਕਰ ਨਹੀਂ ਅਪੜਦਾ ਤੇ ਹਮੇਸ਼ਾ ਲਈ ਗਾਇਬ ਨਹੀਂ ਹੋ ਜਾਂਦਾ। ਸੱਚਾਈ ਦੀ ਸ਼ਰੀਅਤ ਰੂਹ ਲਈ ਸਾਰੀਆਂ ਗੱਲਾਂ ਨੂੰ ਮੁਮਕਿਨ ਬਣਾਉਂਦੀ ਏ, ਪਰ ਨਾਮ ਨਿਹਾਦ ਮਾਦੇ ਦੀ ਸ਼ਰੀਅਤ ਰੂਹ ਨੂੰ ਬੇਫਾਇਦਾ ਪੇਸ਼ ਕਰੇਗੀ ਤੇ ਇੰਜ ਇੱਕ ਰੱਬ ਇੱਕ ਸ਼ਰੀਅਤ ਬਣਾਉਣ ਵਾਲੇ ਦੀ ਨਿਉ ਤੋਂ ਵੱਖ ਹੁੰਦਿਆਂ ਹੋਏ ਮਾਦੀ ਅਸੂਲਾਂ ਉੱਤੇ ਵਫਾਦਾਰੀ ਦੀ ਸ਼ਰਤ ਆਇਦ ਕਰੇਗੀ। ਇਹ ਫਰਜ਼ ਕਰਨਾ ਵੀ ਰੱਬ ਗੈਰ ਆਹੰਗੀ ਦੇ ਕਾਨੂੰਨ ਕਾਇਮ ਕਰਦਾ ਏ, ਇੱਕ ਗਲਤੀ ਏ। ਮੁਖਾਲਫਤਾਂ ਦੀ ਹਮਾਇਤ ਫਿਤਰਤ ਜਾਂ ਇਲਾਹੀ ਸ਼ਰੀਅਤ ਵੱਲੋਂ ਨਹੀਂ, ਫਿਰ ਵੀ ਇਹਦੇ ਉਲਟ ਬਹੁਤ ਕੁਝ ਆਖਿਆ ਗਿਆ ਏ। ਸੁੱਚਾ ਲੋਗੋਸ ਕਾਬਲੇ ਅਸਬਾਤ ਕ੍ਰਿਸਚਨ ਸਾਇੰਸ ਏ। ਹਮਾਹੰਗੀ ਦਾ ਉਹ ਫਿਤਰੀ ਕਾਨੂੰਨ ਜਿਹੜਾ ਇਖਤਲਾਫ ਉੱਤੇ ਫਤਹ ਪਾਉਂਦਾ ਏ। ਇਸ ਲਈ ਨਹੀਂ ਵੀ ਇਹ ਸਾਇੰਸ ਮਾਫੂਕੁਲ ਫਿਤਰੀ ਜਾਂ ਗੈਰ ਤਬਈ ਏ, ਤੇ ਨਾ ਹੀ ਇਸ ਲਈ ਵੀ ਇਹ ਇਲਾਹੀ ਕਾਨੂੰਨ ਦੀ ਖਿਲਾਫ ਵਰਜ਼ੀ ਏ, ਬਲਕਿ ਇਸ ਲਈ ਵੀ ਇਹ ਰੱਬ ਯਾਨੀ ਨੇਕੀ ਦਾ ਨਾਕਾਬਲੇ ਤਬਦੀਲ ਕਾਨੂੰਨ ਏ। ਯਿਸੂ ਨੇ ਤੂਫਾਨ ਨੂੰ ਰੋਕਿਆ, ਬਿਮਾਰ ਨੂੰ ਸ਼ਫਾ ਦਿੱਤੀ, ਪਾਣੀ ਉੱਤੇ ਟੁਰਿਆ। ਇੱਥੇ ਮਾਦੇ ਦੇ ਮੁਕਾਬਲੇ ਵਿੱਚ ਰੂਹਾਨੀ ਕੁਦਰਤ ਦੀ ਬਰਤਰੀ ਉੱਤੇ ਯਕੀਨ ਰੱਖਣ ਦਾ ਇਲਾਹੀ ਇਖਤਿਆਰ ਏ। ਇੱਕ ਮੌਜਜ਼ਾ ਰੱਬ ਦੇ ਕਾਨੂੰਨ ਨੂੰ ਪੂਰਾ ਕਰਦਾ ਏ, ਪਰ ਉਸ ਕਾਨੂੰਨ ਨੂੰ ਤੋੜਦਾ ਨਹੀਂ। ਇਹ ਸੱਚਾਈ ਆਪ ਮੌਜਜ਼ੇ ਤੋਂ ਬਹੁਤੀ ਪੁਰਅਸਰਾਰ ਲੱਗਦੀ ਏ। ਜ਼ਬੂਰ ਲਿਖਣ ਵਾਲੇ ਨੇ ਇਹ ਗਾਇਆ ਸੀ, ਐ ਸਮੁੰਦਰ ਤੈਨੂੰ ਕੀ ਹੋਇਆ ਭਈ ਤੂੰ ਨੱਸਦਾ ਏ, ਐ ਯਰਦਨ ਤੈਨੂੰ ਕੀ ਹੋਇਆ ਭਈ ਤੂੰ ਪਿੱਛਾ ਹਟਦਾ ਏ, ਐ ਪਹਾੜੋ ਤੁਹਾਨੂੰ ਕੀ ਹੋਇਆ ਭਈ ਤੁਸੀਂ ਮੈਂਡਿਆਂ ਵਾਂਗਰ ਭੁੜਕਦੇ ਹੋ, ਐ ਪਹਾੜੀਓ ਤੁਹਾਨੂੰ ਕੀ ਹੋਇਆ ਭਈ ਤੁਸੀਂ ਭੇਡ ਦੇ ਬੱਚਿਆਂ ਵਾਂਗਰ ਭੁੜਕਦੀਆਂ ਹੋ, ਐ ਧਰਤੀ ਤੂੰ ਰੱਬ ਦੇ ਸਾਹਮਣੇ ਯਾਕੂਬ ਦੇ ਰੱਬ ਦੇ ਸਾਹਮਣੇ ਕੰਬ। ਇਹ ਮੌਜਾ ਕਿਸੇ ਇਖਤਲਾਫ ਦਾ ਤਾਰੁਫ ਨਹੀਂ ਕਰਾਉਂਦਾ, ਬਲਕਿ ਰੱਬ ਦੇ ਨਾਕਾਬਲੇ ਤਬਦੀਲ ਕਾਨੂੰਨ ਦੀ ਸਾਇੰਸ ਨੂੰ ਕਾਇਮ ਕਰਦਿਆਂ ਹੋਏ ਬੁਨਿਆਦੀ ਤਰਤੀਬ ਨੂੰ ਵਾਜ਼ਹ ਕਰਦਾ ਏ। ਫਿਤਰਤ ਫਿਤਰੀ ਰੂਹਾਨੀ ਕਾਨੂੰਨ ਤੇ ਇਲਾਹੀ ਪਿਆਰ ਵਰਗੀ ਸੁਣਦੀ ਏ, ਪਰ ਇਨਸਾਨ ਦਾ ਅਕੀਦਾ ਫਿਤਰਤ ਦੀ ਗਲਤ ਤਸ਼ਰੀਹ ਏ। ਠੰਡੇ ਇਲਾਕੇ, ਸੂਰਜ ਵਾਲੇ ਗਰਮ ਇਲਾਕੇ, ਉੱਚੀਆਂ ਪਹਾੜੀਆਂ, ਉੱਚੀਆਂ ਹਵਾਵਾਂ, ਮਜ਼ਬੂਤ ਬਹਾਓ, ਹਰੀਆਂ ਹਰੀਆਂ ਘਾਟੀਆਂ, ਮੌਸਮੀ ਫੁੱਲ, ਜਲਾਲੀ ਅਸਮਾਨ ਸਾਰੇ ਸਿਆਣ ਵੱਲ ਇਸ਼ਾਰਾ ਕਰਦੇ ਨੇ, ਯਾਨੀ ਉਸ ਰੂਹਾਨੀ ਜ਼ਹਾਨਤ ਵੱਲ ਜਿਹਨੂੰ ਉਹ ਮਨਕਸ ਕਰਦੇ ਨੇ। ਫੁੱਲਾਂ ਵਰਗੇ ਰਸੂਲ ਅਲੂਹੀਅਤ ਦੀ ਤਸਵੀਰੀ ਲਿਖਾਈ ਨੇ। ਸੂਰਜ ਤੇ ਸਿਆਰੇ ਵੱਡੇ ਸਬਕਾਂ ਦੀ ਤਾਲੀਮ ਦਿੰਦੇ ਨੇ। ਤਾਰੇ ਰਾਤ ਨੂੰ ਬਹੁਤ ਸੋਹਣਾ ਬਣਾਉਂਦੇ ਨੇ ਤੇ ਨਿੱਕੀ ਪੱਤੀ ਕੁਦਰਤੀ ਤੌਰ ਤੇ ਸੂਰਜ ਦੀ ਲੋ ਵੱਲ ਨੂੰ ਮੁੜ ਜਾਂਦੀ ਏ। ਸਿਆਣੀ ਸਾਰਿਆਂ ਤੋਂ ਵੱਡੀ ਖਾਲਕ ਏ ਤੇ ਇੰਜ ਦੀ ਕੋਈ ਤਾਕਤ ਨਹੀਂ ਜਿਹੜੀ ਸਿਆਣ ਤੋਂ ਅਖਜ਼ ਨਾ ਕੀਤੀ ਗਈ ਹੋਵੇ। ਜੇ ਸਿਆਣ ਤਾਰੀਖੀ ਤੌਰ ਤੇ ਪਹਿਲਾਂ ਸੀ, ਤਾਕਤ ਦੇ ਲਿਹਾਜ਼ ਨਾਲ ਪਹਿਲਾਂ ਏ,
ਅਬਦੀਅਤ ਦੇ ਲਿਹਾਜ਼ ਨਾਲ ਵੀ ਪਹਿਲਾਂ ਹੈ ਤੇ ਉਹਦੇ ਪਾਕਨਾਮ ਦੇ ਮੁਤਾਬਿਕ ਸਿਆਣ ਨੂੰ ਜਲਾਲ, ਇੱਜ਼ਤ, ਇਕਤਦਾਰ ਤੇ ਤਾਕਤ ਦਿਓ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।